1000 ਸਾਲ ਦੀ ਗੁਲਾਮੀ ਚੋਂ ਜਿਸ ਚੋਂ ਸਿੱਖਾਂ ਨੇ ਕੱਢਿਆ, ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਹੁੰਦੀਆਂ ਨੇ, ਪੂਰੀਆਂ 2-3 ਸਦੀਆਂ ਅਸੀਂ ਜੂਝਦੇ ਹਾਂ ਪੰਜਵੇਂ ਪਾਤਸ਼ਾਹ ਤੋਂ ਬਾਅਦ। ਤੇ ਇਹਨਾਂ ਨੇ ਦੇਖ ਲਿਆ ਕਿ ਵੀ ਇਹੀ ਨੇ ਜਿਨ੍ਹਾਂ ਨੇ ਸਾਡੇ ਜ਼ਬਰ ਦੇ ਅੱਗੇ ਖਲੋਣਾ। ਅਜੇ 3 ਮਹੀਨੇ ਨਹੀਂ ਬੀਤੇ, ਕ੍ਰਿਮੀਨਲ ਟਰਾਈਬ ਦਾ ਲੇਬਲ ਲਾਤਾ, ਖਿਤਾਬ ਮਿਲ ਜਾਂਦਾ ਹੈ। ਖਚਰੀ ਜਿਹੀ ਹਾਸੀ ਹੱਸ ਕੇ ਜੋ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਤਬ ਬਾਤ ਔਰ ਥੀ, ਜਦੋਂ ਅਸੀਂ ਇਕਰਾਰ ਕੀਤੇ ਸੀ, ਅਬ ਬਾਤ ਔਰ ਹੈ, ਸਰਕਮਸਟੈਂਸਸ ਹੈਵ ਨਾਓ ਚੇਂਜਡ, ਉਹਦੇ ਲਫ਼ਜ਼ ਨੇ। ਔਰ ਉਹ ਜਿਹੜਾ ਘਟੋਤਕਚ ਦੀ ਸ਼ਕਲ ਵਰਗਾ ਬਦ ਸ਼ਕਲ ਪਟੇਲ, ਉਹਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ 6 ਹੈਵ ਮਿਸਡ ਦਾ ਬੱਸ। 1980-81 ਤੱਕ ਪਹੁੰਚਦੇ ਆ, ਇੰਦਰਾ ਗਾਂਧੀ ਆ ਗਈ ਟੱਕ ਪਲਾਂਟ ਕਿ ਜੀ ਸਤਲੁਜ ਯਮੁਨਾ ਲਿੰਕ ਨਹਿਰ, ਸਤਲੁਜ ਦਾ ਪਾਣੀ, ਇੱਥੋਂ ਤਾਂ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ। ਧਰਮਯੁੱਧ ਮੋਰਚਾ ਤਾਂ ਬਾਅਦ ਚ ਬਣਦਾ ਅਨੰਦਪੁਰ ਦੇ ਮੱਥੇ ਤੇ। ਜੇ ਪੰਜਾਬੀ ਸੂਬਾ ਬਣਾਉਣ ਲਈ 57,000 ਗ੍ਰਿਫਤਾਰੀਆਂ ਹੋਈਆਂ ਸੀ, ਤੇ ਜਿਹੜਾ ਧਰਮਯੁੱਧ ਮੋਰਚਾ ਟਰੂ ਫੈਡਰਲ ਸਟਰਕਚਰ ਦੇ ਲਈ ਸ਼ੁਰੂਆਤ ਜਿਹਦੀ ਹੋਈ 1982 ਚ, 2 ਲੱਖ ਸਿੱਖਾਂ ਨੇ ਵਲੰਟੀਅਰ ਕੀਤਾ। ਦਿੱਲੀ ਏਸ਼ੀਆਡ 82 ਦੇ ਜਾਣ ਲੱਗਿਆਂ ਕਰਨਾਲ ਨੇੜੇ ਗੋਲੀ ਚਲਾ ਕੇ ਕਿੰਨਿਆਂ ਨੂੰ ਸ਼ਹੀਦੀ, ਦਿੱਲੀ ਪਹੁੰਚਣ ਨਹੀਂ ਦੇ, ਕਿੰਨਾ ਕੁਝ ਹੋਇਆ। ਪਰ ਅਲਟੀਮੇਟਲੀ ਜੂਨ 84 ਦਾ ਘੱਲੂਘਾਰਾ ਤੇ ਫਿਰ ਸੰਤ ਪਿੰਡਾਂ ਵਾਲਿਆਂ ਦੇ ਜਿਹੜੇ ਬਚਨ ਸਨ ਕਿ ਭਾਈ ਜਿੱਦਣ ਫੌਜ ਦੇ ਪੈਰ ਪਏ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਕੰਗਣਾ ਰਣੌਤ ਦੀ 3rd ਰੇਟ ਫਿਲਮ, ਜਾਂ ਉਸ ਤੋਂ ਪਹਿਲਾਂ ਕੇਰਲਾ ਫਾਈਲਸ, ਜਾਂ ਉਸ ਤੋਂ ਪਹਿਲਾਂ ਕਸ਼ਮੀਰ ਫਾਈਲ, ਜਿਨ੍ਹਾਂ ਨੂੰ ਟੈਕਸ ਫਰੀ ਕੀਤਾ ਜਾਂਦਾ ਹੈ। ਹੁਣ ਜਸਵੰਤ ਸਿੰਘ ਖਾਲੜਾ ਤਾਂ 1995 ਦੇ ਜਿਹੜਾ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਅਨਆਇਡੈਂਟੀਫਾਈਡ ਬੋਡੀ ਬਣਾ ਦਿੱਤਾ ਗਿਆ। ਪਰ 30 ਸਾਲ ਬਾਅਦ ਉਹਨਾਂ ਦੀ ਸ਼ਹਾਦਤ ਦੇ ਉਹਨਾਂ ਦੀ ਕਹਾਣੀ ਅੱਜ ਵੀ ਨਹੀਂ ਸੁਣਾਈ ਜਾ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨ ਸਿੰਘ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 24 ਜਨਵਰੀ 2025 12 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਿੰਗ ਕੇਬਲ, ਵਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਮਾਤਾ ਕੁਲਵੰਤ ਕੌਰ ਬੈਂਸ ਐਂਡ ਫੈਮਿਲੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰ ਖੁਆਹ ਨੇ ਔਰ ਟੀਵੀ 84 ਦੀ ਚੜ੍ਹਦੀ ਕਲਾ ਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅਸੀਂ ਮਾਤਾ ਕੁਲਵੰਤ ਕੌਰ ਬੈਂਸ ਜੀ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ 26 ਜਨਵਰੀ ਦਾ ਜਿਹੜਾ ਦਿਨ ਹੈ ਭਾਰਤ ਦਾ ਅਖੌਤੀ ਗਣਤੰਤਰ ਦਿਵਸ ਹੈ। ਸੋ ਸਿੱਖ ਕੌਮ ਲਈ ਇਹ ਇੱਕ ਧੋਖਾ ਦਿਵਸ ਹੈ ਔਰ 26 ਜਨਵਰੀ 1950 ਨੂੰ
ਜਦੋਂ ਭਾਰਤ ਵਿੱਚ ਸੰਵਿਧਾਨ ਲਾਗੂ ਕਰਨ ਦੇ ਜਸ਼ਨ ਮਨਾਏ ਜਾ ਰਹੇ ਸਨ, ਉਦੋਂ ਸਿੱਖ ਕੌਮ ਵੱਲੋਂ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਏ ਗਏ ਅਤੇ ਸਿੰਘਾਂ ਸਿੰਘਣੀਆਂ ਨੇ ਕਾਲੀਆਂ ਦਸਤਾਰਾਂ ਤੇ ਕਾਲੀਆਂ ਚੁੰਨੀਆਂ ਨਾਲ ਪ੍ਰੋਟੈਸਟ ਕੀਤਾ ਸੀ। ਸੋ ਬੀਤੇ 75 ਸਾਲਾਂ ਦੇ ਸਿੱਖਾਂ ਤੇ ਭਾਰਤੀ ਸਟੇਟ ਦੇ ਜ਼ੁਲਮਾਂ ਦੀ ਕਹਾਣੀ ਦੇ ਉੱਪਰ ਆਪਾਂ ਇੱਕ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੈਂਸ ਫੈਮਿਲੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਜਿੱਥੇ ਸਿੱਖੀ ਵੈਲਿਊਜ਼ ਸਾਡੀ ਪਹਿਲੀ ਜਨਰੇਸ਼ਨ 'ਚ ਰਹੀਆਂ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਆਪਣੇ ਵਾਰਸਾਂ ਦੇ ਵਿੱਚ ਜਾਂ ਆਪਣੀ ਪ੍ਰੋਜਨੀ ਦੇ ਵਿੱਚ ਵੀ ਉਹਨਾਂ ਵੈਲਿਊਜ਼ ਨੂੰ ਤੋਰਨ। ਤੇ ਉਹਨਾਂ ਘਰਾਂ 'ਚੋਂ ਤੁਹਾਨੂੰ ਅੱਜ ਵੀ ਜਿਹੜਾ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ, ਨੈਕਸਟ ਜਨਰੇਸ਼ਨ ਸਿੱਖੀ ਦੀ ਖੁਸ਼ਬੂ ਨਜ਼ਰ ਆਉਂਦੀ ਹੈ। ਮਾਤਾ ਕੁਲਵੰਤ ਕੌਰ ਬੈਂਸ ਇੱਕ ਆਪਣੇ ਆਪ ਦੇ ਵਿੱਚ ਇੰਨੀ ਜ਼ਬਰਦਸਤ ਸ਼ਖਸੀਅਤ, ਉਹਨਾਂ ਦਾ ਜਦੋਂ ਉਹਨਾਂ ਦੇ ਨਾਲ ਬੇਸ਼ੱਕ ਸ਼ਾਇਦ 2 ਜਾਂ 3 ਵਾਰ ਮਿਲਣੀ ਹੋਈ ਹੈ, ਪਰ ਉਹਨਾਂ ਦੀ ਸ਼ਖਸੀਅਤ ਮਿਕਨਾਤੀਸੀ ਸ਼ਖਸੀਅਤ ਹੈ। ਬਹੁਤ ਅੱਛੇ ਉਹ ਪੇਂਟਿੰਗ ਕਰਦੇ ਨੇ, ਬਹੁਤ ਕ੍ਰੀਏਟਿਵ ਪਾਰਟ ਹੈ। ਫਿਰ ਜਿਵੇਂ ਮੌਜੂਦਾ ਸਥਿਤੀ, ਬੀਤੇ ਇਤਿਹਾਸ, ਉਸ ਸਾਰੇ ਨੂੰ ਪਿਆਰ ਕਰਦੇ ਨੇ ਔਰ ਜਿਵੇਂ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਵੀ ਉਹ ਵੈਲਿਊਜ਼ ਦਿੱਤੀਆਂ ਨੇ। ਉਹਨਾਂ ਦੇ ਬੇਟੇ, ਉਹਨਾਂ ਦੇ ਅੱਗੋਂ ਨੂੰਹ ਔਰ ਸਾਰਾ ਬੱਚੀ ਤੇਜ ਕਿਰਨ ਕੌਰ, ਜਦੋਂ ਅਸੀਂ ਦੇਖਦੇ ਹਾਂ 3rd ਜਨਰੇਸ਼ਨ, ਤੇ ਇਹ ਕਿਸ ਲੈਵਲ ਦੀਆਂ ਵੈਲਿਊਜ਼ ਨੂੰ ਕੈਰੀ ਕਰਦੇ ਨੇ। ਇਹ ਜਿਨ੍ਹਾਂ ਦਾ ਵੀ ਪਰਿਵਾਰ ਦੇ ਕਿਸੇ ਵੀ ਜੀ ਨਾਲ ਕਦੇ ਜਿਸ ਦਾ ਮਿਲਣ ਦਾ ਇਤਫਾਕ ਹੋਇਆ, ਤੇ ਫਿਰ ਭਾਵੇਂ ਉਹ ਭੈਣ ਜੀ ਗੁਲਜੀਤ ਕੌਰ ਨੇ ਜਿਹੜੇ ਖੁਦ ਵਕੀਲ ਨੇ, ਔਰ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਮਾਤਾ ਜੀ ਦੀ। ਉਹਨਾਂ ਦੇ ਹਸਬੈਂਡ ਜਿਹੜੇ ਇਸ ਦੁਨੀਆ 'ਚ ਨਹੀਂ ਨੇ, ਲੇਕਿਨ ਉਹ ਮੁੱਢਲੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਫਾਊਂਡਰਸ 'ਚੋਂ ਸਿੱਖੀ ਵੈਲਿਊਜ਼ ਦੇ ਝੰਡਾ ਬਰਦਾਰ। ਔਰ TV 84 ਨਾਲ ਕਿਸ ਕਦਰ ਉਹ ਜੁੜੇ ਹੋਏ ਨੇ। ਉਹ ਤੇਜੀ ਕਹਿੰਦੇ ਆ ਵੀ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੁੰਦਾ, ਘਰ 'ਚ ਕਰਫਿਊ ਹੁੰਦਾ, ਦਰਵਾਜ਼ਾ ਬੰਦ, ਕੋਈ ਉੱਚੀ ਬੋਲ ਨਹੀਂ ਸਕਦਾ। ਔਰ ਜਿੰਨਾ ਹੌਸਲਾ ਔਰ ਪਿਆਰ ਉਹ ਦਿੰਦੇ ਨੇ, ਅਸੀਂ ਤਾਂ ਇਹੀ ਸਮਝਦੇ ਹਾਂ ਵੀ ਜੇ ਅਸੀਂ ਕੁਛ ਕਰਨ ਦੇ ਸਮਰੱਥ ਹੈ ਤੇ ਫਿਰ ਇਸ ਦੇ ਪਿੱਛੇ ਸਾਡੀਆਂ ਮਾਤਾਵਾਂ ਔਰ ਬਜ਼ੁਰਗਾਂ ਦੀਆਂ ਅਰਦਾਸਾਂ ਨੇ, ਉਹਨਾਂ ਦਾ ਦਿੱਤਾ ਹੌਸਲਾ ਹੈ। ਉਹ ਜਦੋਂ ਵੀ ਭਾਵੇਂ ਕਦੇ ਫੋਨ ਤੇ 2 ਮਿੰਟ ਦੀ ਗੱਲਬਾਤ ਹੋਏ, ਉਹ ਜਿੰਨੇ ਪ੍ਰਸ਼ੰਸਾ ਵਾਲੇ ਜਾਂ ਐਡਮਿਰੇਸ਼ਨ ਵਾਲੇ ਲਫ਼ਜ਼ ਕਹਿੰਦੇ ਨੇ, ਉਹ ਇਵੇਂ ਹੁੰਦਾ ਵੀ ਜਿਵੇਂ ਤੁਹਾਡੇ ਲਈ ਇੱਕ ਖਜ਼ਾਨਾ ਤੁਹਾਨੂੰ ਮਿਲਿਆ। ਔਰ ਉਹ ਹਰ ਸਾਲ ਜੋ ਹੀ ਮੰਥ ਐਂਡ ਆਉਂਦਾ ਦਸੰਬਰ ਦਾ, ਸਾਈਜ਼ੇਬਲ ਅਮਾਊਂਟ ਉਹਨਾਂ ਨੇ ਆਪਣੇ ਦਸਵੰਧ ਦਾ ਸਮੁੱਚੇ ਪਰਿਵਾਰ ਨੇ TV 84 ਲਈ ਰੱਖਿਆ ਹੁੰਦਾ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਮੁੱਚੇ ਪਰਿਵਾਰ ਦਾ। ਤੁਸੀਂ ਗੱਲ ਉਸ ਕਹਾਣੀ ਦੀ, ਜਿਹੜੀ ਧੋਖੇ ਦੀ ਕਹਾਣੀ ਹੈ, ਬਿਟਰੇਅਲ ਆਫ ਦਾ ਸਿੱਖਸ, ਧੋਖਾ ਹੈ, ਕਾਲਾ ਦਿਵਸ ਵੀ ਹੈ। ਤੇ ਇਹਨਾਂ 77 ਸਾਲਾਂ 'ਚ ਜੇ 1947 ਤੋਂ ਕਹੀਏ ਤੇ ਜੇ 1950 ਤੋਂ ਅਸੀਂ ਕਹਿੰਦੇ ਹਾਂ, ਤੇ ਫਿਰ ਆਲਮੋਸਟ 75 ਸਾਲ ਦੀ ਕਹਾਣੀ। ਜਦੋਂ ਕਿਉਂਕਿ 26 ਜਨਵਰੀ ਆ ਰਹੀ ਹੈ, ਭਾਰਤ ਦੇ ਵਿੱਚ ਵੱਡੇ ਜਸ਼ਨ ਹੋਣਗੇ। ਕਿਹੜੀ ਨਵੀਂ ਤੋਪ ਦਾਖਲ ਕੀਤੀ ਹੈ ਉਹਨਾਂ ਨੇ ਆਪਣੇ ਫੌਜੀ ਅਸਲੇ 'ਚ, ਕਿਹੜੀ ਨਵੀਂ ਮਿਜ਼ਾਈਲ ਕੀਤੀ ਹੈ, ਉਹ ਪੈਰੇਡ ਗਰਾਊਂਡ ਦੇ ਵਿੱਚ ਵੱਡਾ ਉਹ ਫਰਾਡ ਜਿਹੜਾ ਦਿਖਾਇਆ ਜਾਏਗਾ। ਔਰ ਉਹੀ ਜਿਹੜੀ ਕਲੋਨੀਅਲ ਟ੍ਰੈਡੀਸ਼ਨ ਹੁਣ ਜ਼ਾਹਰ ਹੈ, ਜਦੋਂ ਬ੍ਰਿਟਿਸ਼ ਔਰ ਦੂਸਰੇ ਜਿਹੜੀਆਂ ਯੂਰਪੀਅਨ ਪਾਵਰਸ ਕੰਟਰੋਲ ਕਰਦੀਆਂ ਸੀ ਦੁਨੀਆ ਨੂੰ, ਉਹ ਦਿਖਾਉਂਦੀਆਂ ਸੀ। ਤੇ ਉਹ ਤਾਂ ਉਹਨਾਂ ਦਾ ਸੀ ਦੂਸਰਿਆਂ ਦੇ ਉੱਤੇ ਰੋਪ ਪਾਉਣ ਨੂੰ ਵੀ ਕਿ ਦੇਖੋ ਅਸੀਂ ਬਾਦਸ਼ਾਹ ਹਾਂ ਤੁਹਾਡੇ, ਤੁਸੀਂ ਸਾਡੀ ਰਿਆਇਆ ਹੋ। ਲੇਕਿਨ ਜਿਸ ਮੁਲਕ ਦੇ ਵਿੱਚ 80 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣ, ਬਿਲੋ ਦਾ ਪਾਵਰਟੀ ਲਾਈਨ, ਔਰ ਬਿਲੋ ਦਾ ਪਾਵਰਟੀ ਲਾਈਨ ਦੀ ਸਿੰਪਲ ਡੈਫੀਨੇਸ਼ਨ ਇਹ ਹੈ ਜਿਨ੍ਹਾਂ ਨੂੰ ਇੱਕ ਵੇਲੇ ਦਾ ਖਾ ਕੇ ਦੂਜੇ ਵੇਲੇ ਦਾ ਪਤਾ ਨਾ ਹੋਏ ਵੀ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ। ਔਰ ਇਹ 80 ਕਰੋੜ ਦੀ ਫਿਗਰ ਅਸੀਂ ਕੋਈ ਮਸਨੂਈ ਫਿਗਰ ਨਹੀਂ ਘੜੀ ਹੈ। ਇਹ ਉਹਨਾਂ ਦਾ ਜਦੋਂ ਮੋਦੀ ਐਂਡ ਕੰਪਨੀ ਪ੍ਰਾਈਡ ਲੈਂਦੇ ਨੇ ਪਾਰਲੀਮੈਂਟ 'ਚ ਖਲੋ ਕੇ ਵੋਟਾਂ ਮੰਗਣ ਲਈ, ਇਹ ਕਹਿਣਗੇ ਕਿ ਜੀ ਦੇਖੋ ਅਸੀਂ ਮੁਫਤ ਇਹ ਜਿਹੜੀ ਆਟਾ ਚੌਲ ਸਕੀਮ ਸ਼ੁਰੂ ਕੀਤੀ ਤੇ 80 ਕਰੋੜ ਲੋਕਾਂ ਨੂੰ 5 ਕਿਲੋ ਪਰ ਜੀ ਦੇ
ਲਿਹਾਜ਼ ਨਾਲ ਇਹ ਦਿੱਤਾ ਜਾਂਦਾ। ਹੁਣ ਜਿੱਥੇ ਇਹਨਾਂ 75 ਸਾਲ ਜਾਂ 77 78 ਸਾਲ ਬਾਅਦ ਇਹ ਹਾਲਤ ਹੋਏ, ਉੱਥੇ ਤੁਸੀਂ ਮਿਸਾਈਲਾਂ ਔਰ ਦੂਜੇ ਔਰ ਐਤਕੀ ਜਿਵੇਂ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਗੈਸਟ ਆਫ ਆਨਰ ਸੱਦਿਆ ਹੋਇਆ। ਪਿਛਲੇ ਸਾਲ ਬਾਈਡਨ ਨੇ ਜਾਣਾ ਸੀ, ਪਰ ਜੋ ਕਰਤੂਤ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕੀਤੀ, ਉਹਦੇ ਥੱਲੇ ਬਾਈਡਨ ਤੇ ਦਬਾਅ ਬਣਿਆ ਕਿ ਭਾਈ ਤੁਸੀਂ ਉੱਥੇ ਜਾ ਕੇ ਕੀ ਮੈਸੇਜ ਦਿਓਗੇ, ਸੋ ਉਹਨੇ ਕੈਂਸਲ ਕੀਤਾ ਔਰ ਹੁਣ ਉਹਨਾਂ ਨੇ ਇੰਡੋਨੇਸ਼ੀਆ ਵਾਲੇ ਨੂੰ ਸੱਦਿਆ ਹੋਇਆ। ਸੋ ਉਹ ਉੱਥੇ ਆਪਣੇ ਜਸ਼ਨ ਮਨਾਉਣਗੇ ਔਰ ਜਿੱਥੇ ਜਿਹੜੇ ਉਹਨਾਂ ਦੇ ਭਾਰਤੀ ਓਵਰਸੀਜ਼ ਮਿਸ਼ਨ ਨੇ, ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ, ਉਹਦੇ 'ਚ ਵੀ ਝੰਡੇ ਲਹਿਰਾਏ ਜਾਂਦੇ ਨੇ। ਔਰ ਇਹ ਜਿਵੇਂ 26 ਜਨਵਰੀ 1950 ਨੂੰ ਜਦੋਂ ਇਹ ਭਾਰਤੀ ਆਈਨ ਲਾਗੂ ਕੀਤਾ ਗਿਆ ਸੀ ਔਰ ਅਕਾਲੀ ਦਲ ਦੀ ਕਾਲ 'ਤੇ ਸਿੱਖਾਂ ਨੇ ਇਹਨੂੰ ਧੋਖਾ ਦਿਵਸ, ਕਾਲਾ ਦਿਵਸ ਵਜੋਂ ਮਨਾਇਆ ਸੀ। ਕਾਲੇ ਝੰਡੇ ਘਰਾਂ ਦੇ ਬਾਹਰ ਔਰ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ। ਸੋ ਇਹ ਜਿਹੜੀ ਪ੍ਰੋਟੈਸਟ ਲਾਈਨ ਹੈ, ਬੇਸ਼ੱਕ ਅੱਜ ਅਸੀਂ ਇਸ ਨੂੰ ਪ੍ਰੋਟੈਸਟ ਰੈਲੀ ਦੀ ਥਾਂ ਖਾਲਿਸਤਾਨ ਰੈਲੀ ਦਾ ਨਾਂ ਦਿੰਦੇ ਹਾਂ, ਕਿਉਂਕਿ ਜੂਨ 84 ਤੱਕ ਤਾਂ ਇਹੀ ਪ੍ਰੋਟੈਸਟ ਸੀ ਕਿ ਭਾਈ ਇਸ ਆਈਨ ਦੇ ਵਿੱਚ ਅਮੈਂਡਮੈਂਟ ਕਰੋ, ਜਿਹੜਾ ਪ੍ਰੋਮਿਸ ਤੁਸੀਂ ਸਾਡੇ ਨਾਲ ਕੀਤਾ ਹੈ ਕਿ ਗਰੋ ਆਫ ਫਰੀडम, ਜਿੱਥੇ ਤੁਸੀਂ ਮਾਣ ਸਕੋ ਭਾਰਤ ਦੇ ਉੱਤਰ ਦੇ ਵਿੱਚ ਖਿੱਤਾ ਦਿੱਤਾ ਜਾਏਗਾ, ਉਹ ਬਣਾਓ। ਆਰਟੀਕਲ 25B ਚੋਂ ਕੱਢੋ, ਸਾਡੇ ਐਜ਼ ਏ ਸੈਪਰੇਟ ਧਰਮ ਜਿਹੜਾ ਉਹ ਕਰੋ। ਔਰ ਜਿਹੜੀ ਮੰਗ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ ਕਿ ਜਿਹੜੀਆਂ ਰਿਕਮੈਂਡੇਸ਼ਨਸ ਕੈਬਨਿਟ ਮਿਸ਼ਨ ਨੇ ਕੀਤੀਆਂ ਸੀ, ਜਿਹੜੇ 47 'ਚ ਟਰਾਂਸਫਰ ਆਫ ਪਾਵਰ ਤੋਂ ਪਹਿਲਾਂ ਜਿਹੜੇ 2 ਵੱਡੇ ਮਿਸ਼ਨਸ ਦਾ ਜ਼ਿਕਰ ਹੁੰਦਾ ਹੈ, ਜਿਨ੍ਹਾਂ ਦੇ ਵਿੱਚ ਇੱਕ ਕ੍ਰਿਪਸ ਮਿਸ਼ਨ ਸੀ, ਇੱਕ ਕੈਬਨਿਟ ਮਿਸ਼ਨ ਸੀ। ਸੋ ਕੈਬਨਿਟ ਮਿਸ਼ਨ ਨੇ ਭਾਰਤ ਨੂੰ 2 ਜ਼ੋਨਾਂ 'ਚ ਵੰਡਣ ਦੀ ਗੱਲ ਕੀਤੀ ਸੀ, A ਤੇ B ਤੇ C ਜ਼ੋਨ। A, B, C ਹਿੰਦੂ ਮੈਜੋਰਟੀ, B ਸੀ ਮੁਸਲਿਮ ਮੈਜੋਰਟੀ ਤੇ C ਸੀ ਉਹਦੇ 'ਚ ਪ੍ਰਿੰਸਲੀ ਸਟੇਟਸ, ਕਿ ਮੁਲਕ ਇਕੱਠਾ ਰਹੇ ਔਰ ਇੰਨੀ ਇੱਕ ਪ੍ਰੋਵਿੰਸ਼ੀਅਲ ਆਟੋਨਮੀ ਹਰ ਇੱਕ ABC ਗਰੁੱਪਾਂ ਦੇ ਕੋਲ ਹੋਏ। ਕੋਈ ਕਿਸੇ ਦੇ ਸੈਂਟਰਲ ਕਨਸਟੀਟਿਊਸ਼ਨ ਰਾਹੀਂ ਕੋਈ ਸਿੰਪਲ ਮੈਜੋਰਟੀ ਦੇ ਸਿਰ ਤੇ ਕਿਸੇ ਦੇ ਉੱਤੇ ਆਪਣੇ ਕੋਈ ਜਿਹੜੀਆਂ ਨੇ ਵੈਲਿਊਜ਼ ਨਾ ਥੋਪ ਸਕੇ। ਔਰ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ। ਭਾਰਤ ਟੁਗੈਦਰ ਹੈ ਉਦੋਂ ਅਜੇ ਪਾਕਿਸਤਾਨ ਦੀ ਮੰਗ ਦੇ ਉੱਤੇ, ਔਰ ਜਿਨ੍ਹਾਂ ਨੇ ਜਾਂ ਮੁਸਲਿਮ ਲੀਗ ਨੇ ਇਹਨੂੰ ਮੰਨ ਲਿਆ ਸੀ। ਔਰ ਉਹਦੇ 'ਚ ਇਹ ਸੀ ਕਿ 3 ਮਹਿਕਮੇ ਜਿਨ੍ਹਾਂ ਦੇ ਵਿੱਚ ਡਿਫੈਂਸ ਹੈ, ਫੋਰਨ ਅਫੇਅਰਸ ਹੈ ਜਾਂ ਕਰੰਸੀ ਕਮਿਊਨੀਕੇਸ਼ਨ ਹੈ, ਇਹ ਫੈਡਰਲ ਰਹਿਣ, ਬਾਕੀ ਹਰ ਮਾਮਲੇ 'ਚ। ਔਰ ਇਹ ਉਸ ਕਿਸਮ ਦਾ ਹੀ ਸਿਸਟਮ ਹੋਣਾ ਸੀ, ਨਾ ਪਾਕਿਸਤਾਨ ਦੀ ਮੰਗ ਦੇ ਉੱਤੇ ਜ਼ੋਰ ਜਾਣਾ ਸੀ, ਜਿਵੇਂ ਅਸੀਂ ਅਮਰੀਕਾ ਦੇ ਵਿੱਚ ਫੈਡਰਲ ਸਿਸਟਮ ਦੇਖਦੇ ਹਾਂ। ਹੁਣ ਅਸੀਂ ਦੇਖਿਆ ਕਿ ਜੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਬਰਥ ਰਾਈਟ ਤੁਹਾਡੀ ਜਿਹੜੀ ਹੈ ਸਿਟੀਜ਼ਨਸ਼ਿਪ ਹੈ, ਉਸ ਦੇ ਉੱਤੇ ਐਗਜ਼ੈਕਟਿਵ ਆਰਡਰ ਕੱਢਿਆ ਤੇ 22 ਸਟੇਟਾਂ ਜਿਹੜੀਆਂ ਨੇ ਉਹ ਫੈਡਰਲ ਕੋਰਟ 'ਚ ਜਾ ਕੇ ਉਹਨਾਂ ਨੇ ਸਟੇ ਲੈ ਲਿਆ। ਹੁਣ ਇਹ ਇਸ ਲਈ ਹੈ ਕਿ ਇਹ ਇਸ ਕਿਸਮ ਕੋਈ ਪ੍ਰੈਜ਼ੀਡੈਂਟ ਕੋਈ ਬਾਦਸ਼ਾਹ ਨਹੀਂ ਹੈ, ਜਾਂ ਫੈਡਰਲ ਗਵਰਨਮੈਂਟ ਜੇ ਕਾਂਗਰਸ ਜਾਂ ਸੈਨੇਟ ਆਪਣੇ ਆਪ ਤੇ ਵੀ ਕੋਈ ਸਿੰਪਲ ਮੈਜੋਰਟੀ ਨਾਲ ਪਾਸ ਕਰਦੇ ਨਹੀਂ। ਉਹਦੇ ਲਈ 2/3 ਮੈਜੋਰਟੀ ਔਰ ਫਿਰ 2/3 ਸਟੇਟਾਂ ਜਿਹੜੀਆਂ ਨੇ ਉਹ ਵੀ ਉਹਨੂੰ ਪਾਸ ਕਰਨਗੀਆਂ। ਫਿਰ ਕੋਈ ਜਿਹੜੀ ਬੇਸਿਕ ਅਮੈਂਡਮੈਂਟ ਹੈ ਕਨਸਟੀਟਿਊਸ਼ਨ ਦੇ ਵਿੱਚ ਉਹਦੇ ਨਾਲ ਕੋਈ ਜਿਹੜਾ ਫੇਰ ਬਦਲ ਕੀਤਾ ਜਾ ਸਕੇ। ਸੋ ਇਹ ਕੈਬਨਿਟ ਮਿਸ਼ਨ ਆਲਮੋਸਟ ਉਹਨਾਂ ਲਾਈਨਸ ਦੇ ਉੱਤੇ ਹੀ ਹੋਣਾ ਸੀ। ਔਰ ਜਿੰਨੀ ਵੱਡੀ ਟ੍ਰੈਜੇਡੀ ਇਨਸਾਨੀਅਤ ਦੀ ਹਿਸਟਰੀ ਦੇ ਵਿੱਚ 1 ਮਿਲੀਅਨ ਤੋਂ 2 ਮਿਲੀਅਨ ਮਾਰੇ ਗਏ ਬੇਗੁਨਾਹ, ਉਹਨਾਂ ਦਾ ਕੀ ਕਸੂਰ ਸੀ? ਉਹ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ। 1 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ ਹੋਏ। ਆਲਮੋਸਟ 40% ਸਿੱਖ। ਮਤਲਬ ਇਹ ਵੀ ਜਦੋਂ ਅਸੀਂ ਅੱਜ ਰਵਾਂਡਨ ਟ੍ਰੈਜਡੀਜ਼ ਦੀ ਗੱਲ ਕਰਦੇ ਹਾਂ ਜਾਂ ਜਿੱਥੇ ਵੀ ਕੋਈ ਸੀਰੀਆ 'ਚ ਜੋ ਹੋਇਆ ਸਿਵਲ ਵਾਰਸ ਹੁੰਦੀਆਂ ਨੇ, ਅਸੀਂ ਤਾਂ ਇਸ ਲਈ ਵੀ ਸ਼ਾਇਦ ਕਈਆਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਵੀ ਸਿੱਖ ਕਿਉਂ ਹਰ ਇਸ਼ੂ ਦੇ ਉੱਤੇ ਇੰਨੇ ਜ਼ਰੂਰ ਰਿਐਕਟ ਕਰਦੇ ਨੇ, ਕਿਉਂਕਿ ਸਾਡੇ ਲਈ 70-75 ਸਾਲ ਕੋਈ ਲੰਬਾ ਵਕਤ ਨਹੀਂ ਹੁੰਦਾ। ਬਿਲਕੁਲ ਤੁਸੀਂ ਇੱਕ ਤੋਂ ਬਾਅਦ ਇੱਕ ਟਰੋਮੇ 'ਚੋਂ ਲੰਘ ਰਹੇ ਜਿਹੜੇ ਨੇਸ਼ਨ ਨੂੰ। ਔਰ ਜਿਵੇਂ ਮੈਂ ਦੱਸਿਆ ਸੀ ਕਿ ਇੱਕ ਸਾਈਕਾਇਟਰਿਸਟ ਜਿਨ੍ਹਾਂ ਨੇ ਕਿਹਾ ਕਿ ਵੀ ਅਜੇ ਤੱਕ ਬਹੁਤ ਸਟੱਡੀਜ਼ ਹੋਈਆਂ ਨੇ ਸਾਰੇ 47 'ਚ ਕੀ ਹੋਇਆ, ਜੂਨ 84 'ਚ ਕੀ ਹੋਇਆ, ਨਵੰਬਰ 'ਚ ਕੀ ਹੋਇਆ, ਡਿਸਪਲੇਸਡ ਲੋਕ ਇੱਥੇ ਕੀ ਕਰ ਰਹੇ ਨੇ, ਕੀ ਉਹਨਾਂ ਨਾਲ ਹੋ ਰਿਹਾ। ਲੇਕਿਨ ਇਹ ਜਿਹੜੀ ਟਰਮ ਕਿ ਇਹ ਜਿਹੜੀ ਜਨਰੇਸ਼ਨ ਟੂ ਜਨਰੇਸ਼ਨਲ ਟਰਾਮਾ, ਇੰਟਰ ਜਨਰੇਸ਼ਨਲ ਟਰਾਮਾ 47 ਔਰ 84 ਦੇ ਵਿਚਾਲੇ 37 ਸਾਲ ਨੇ। ਹੁਣ ਆਲਮੋਸਟ ਹਰ ਸੈਕਿੰਡ ਸਿੱਖ ਪ੍ਰਭਾਵਿਤ ਸੀ। ਜਦੋਂ ਅਸੀਂ 40%
ਜਿਹੜੇ ਉਜੜ ਕੇ ਆਏ ਨੇ, ਜਿਹਨੂੰ ਕਹਿੰਦੇ ਹੀ ਸਾਡੇ ਬਜ਼ੁਰਗ ਉਜਾੜਾ ਸੀ, ਉਜੜਨ 'ਚ ਤਾਂ ਰਹਿੰਦਾ ਹੀ ਕੁਝ ਨਹੀਂ ਹੈ ਨਾ। ਕਿਸੇ ਲਈ ਇਹ ਪਾਰਟੀਸ਼ਨ ਹੋਏਗੀ, ਕਿਸੇ ਲਈ ਇਹ ਆਜ਼ਾਦੀ ਦਿਵਸ ਹੋਏਗਾ, ਕਿਸੇ ਦੇ ਲਈ ਕੋਈ ਹੋਰ ਹੋਏਗਾ। ਰੌਲੇ ਵੀ ਕਹਿੰਦੇ ਸੀ ਜੀ, ਰੌਲੇ ਪਏ, ਪਰ ਮੈਨੂੰ ਲੱਗਦਾ ਵੀ ਸਭ ਤੋਂ ਜਿਹੜਾ ਐਪਰੋਪ੍ਰੀਏਟ ਲਫ਼ਜ਼ ਹੈ ਉਜਾੜ ਹੈ। ਹੁਣ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਵੱਡੀ ਪਰੇਡ ਹੋਏਗੀ, ਦੂਜਾ ਹੋਏਗਾ ਇੱਕ ਦਿਨ ਪਹਿਲਾਂ 14 ਅਗਸਤ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ 15 ਅਗਸਤ ਨੂੰ ਉਹ ਜਸ਼ਨ ਮਨਾਉਂਦੇ ਨੇ, 14 ਨੂੰ ਉਹ ਮਨਾਉਂਦੇ ਨੇ। ਉਹਨਾਂ ਦਾ ਕੋਈ ਪਾਕਿਸਤਾਨ ਦੇ ਵਿੱਚ ਆਇਨ ਡੇ ਨਹੀਂ ਮਨਾਇਆ ਜਾਂਦਾ। ਉਹ 23 ਮਾਰਚ 1940 ਦੇ ਦਿਨ ਨੂੰ ਜਿਹੜਾ ਹੈ ਉਹ ਯੌਮ ਆਜ਼ਾਦੀ ਕਹਿੰਦੇ ਨੇ, ਜਿਸ ਦਿਨ ਪਾਕਿਸਤਾਨ ਦਾ ਰੈਜ਼ੋਲੂਸ਼ਨ ਲਾਹੌਰ ਦੇ ਵਿੱਚ 23 ਮਾਰਚ 1940 ਨੂੰ ਪਾਸ ਕੀਤਾ ਗਿਆ ਸੀ। ਹੁਣ ਸਾਡੇ ਲਈ ਤਾਂ ਇਹ ਦੋਵੇਂ ਪਾਸਿਆਂ ਦੇ ਕੋਈ ਵੀ ਦਿਨ ਹੋਣ, ਅਸੀਂ ਸਾਡੇ ਲਈ 15 ਅਗਸਤ ਆਏ ਜਾਂ 26 ਜਨਵਰੀ ਆਏ, ਸਾਡੇ ਲਈ ਤਾਂ ਉਜਾੜਾ ਦਿਵਸ ਹੈ ਕਿ ਹਰ ਪਰਿਵਾਰ ਆਪਣਾ ਕੋਈ ਨਾ ਕੋਈ ਜੀ ਮਰਵਾ ਕੇ ਔਰ ਸਭ ਕੁਝ ਸਦੀਆਂ ਤੋਂ ਜੋ ਤੁਹਾਡੇ ਪੁਰਖਿਆਂ ਦੀ ਕਮਾਈ ਸੀ, 3 ਕੱਪੜਿਆਂ ਦੇ ਵਿੱਚ ਕਿਵੇਂ ਕੈਂਪਾਂ ਦੇ ਵਿੱਚ ਜਿਹੜਾ ਉਹ ਕਈ ਸਾਲ ਜਿਹੜੇ ਨੇ ਉਹ ਖੁਆਰ ਹੋਏ, ਉਹ ਤੁਸੀਂ ਕਦੇ ਬਜ਼ੁਰਗ ਹਾਲਾਂ ਚਲੋ ਹੁਣ ਇਸ ਬਾਰੇ ਅਟੈਂਪਟ ਹੋਇਆ, ਔਰਲ ਹਿਸਟਰੀ ਕਾਊਂਟ ਵੀ ਜਿਹੜੀ ਹੈ ਉਸ ਨੂੰ ਰਿਕਾਰਡ ਵੀ ਕੀਤਾ ਗਿਆ। ਦੋਵੇਂ ਪਾਸੇ ਯੂਟਿਊਬਰਸ ਨੇ ਕੰਮ ਕੀਤਾ ਹੈ, ਇੱਕ ਦੋ ਹੋਰ ਸਿਆਣੇ ਗਰੁੱਪਾਂ ਨੇ, ਸ਼ਾਇਦ ਬਰਕਲੀ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਸੀ, ਉਹਨੇ ਇਸ ਦੇ ਉੱਤੇ ਬੜਾ ਡੀਟੇਲਡ ਆਪਣਾ ਪ੍ਰੋਜੈਕਟ ਕੀਤਾ ਔਰ ਸ਼ਾਇਦ ਅੰਮ੍ਰਿਤਸਰ 'ਚ ਇੱਕ ਹੁਣ ਮਿਊਜ਼ੀਅਮ ਵੀ ਬਣਿਆ ਉਹ ਸਾਰੀਆਂ ਕਹਾਣੀਆਂ ਦਾ। ਲੇਕਿਨ ਇੰਨੀ ਵੱਡੀ ਟ੍ਰੈਜਡੀ ਦੇ ਉੱਤੇ ਵੀ ਜੇ ਅੱਜ ਇਹ ਕਹਿਣਾ ਹੋਏ ਕਿ ਬਹੁਤ ਘੱਟ ਲਿਖਿਆ ਗਿਆ ਤੇ ਬਹੁਤ ਘੱਟ ਬੋਲਿਆ ਗਿਆ, ਕਿਉਂਕਿ ਪਤਾ ਨਹੀਂ ਸਾਡੇ ਖਿੱਤੇ ਦੇ ਲੋਕਾਂ ਨੂੰ ਅਸੀਂ ਇੰਨੇ ਕੁ ਯੂਜ਼ ਟੂ ਹੈ ਬਲੱਡ ਸ਼ੈਡ ਨੂੰ ਜਾਂ ਦੂਜੇ ਨੂੰ, ਕਿ ਜਾਂ ਇਹਨੂੰ ਕੋਈ ਤਾਂ ਪੋਜ਼ਿਟਿਵਿਟੀ ਨਾਲ ਕਹੇਗਾ ਕਿ ਜੀ ਵੀ ਲੀਵ ਦਾ ਪਾਸਟ ਬਿਹਾਈਂਡ ਐਂਡ ਮੂਵ ਔਨ, ਪਰ ਮੈਨੂੰ ਲੱਗਦਾ ਵੀ ਅਸੀਂ ਕਿਉਂਕਿ ਪਾਸਟ ਤੋਂ ਕੋਈ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਲਈ ਬਾਰ-ਬਾਰ ਟ੍ਰੈਜਡੀਜ਼ 'ਚੋਂ ਗੁਜ਼ਰਦੇ ਆ। ਨਹੀਂ ਤਾਂ ਉਸ ਖਿੱਤੇ 'ਚ ਜੇ ਮੈਂ ਆਪਣੀ ਕੌਮ ਦੇ ਹਵਾਲੇ ਨਾਲ ਗੱਲ ਕਰਾਂ ਤੇ ਅਸੀਂ 4-5 ਸਦੀਆਂ ਦੇ ਵਿੱਚ ਕਿਸ ਕਿਸਮ ਦੀ ਪਰਸੀਕਿਊਸ਼ਨ, ਹੁਣ ਬਹੁਤ ਵਾਰ ਅਸੀਂ 10 ਗੁਰੂ ਸਾਹਿਬਾਨ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੱਕ ਹੀ ਮਹਿਦੂਦ ਹੁੰਦੇ। ਮੈਂ ਸੋਚ ਰਿਹਾ ਸੀ ਇੱਕ ਦਿਨ, ਮੈਂ ਕਿਹਾ ਵੀ 2 ਗੁਰੂ ਸਾਹਿਬਾਨ ਸਾਡੇ ਜਿਨ੍ਹਾਂ ਨੇ ਜੇਲ੍ਹ ਕੱਟੀ, ਗੁਰੂ ਨਾਨਕ ਸਾਹਿਬ ਬਾਬਰ ਦੀ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਕਿਲੇ 'ਚ, 10 ਚੋਂ 2 ਗੁਰੂ ਸਾਹਿਬ ਸ਼ਹਾਦਤ। ਇੱਥੋਂ ਸਾਡਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ਹਾਦਤ ਦਾ ਸਫ਼ਰ ਸ਼ੁਰੂ ਹੁੰਦਾ ਹੈ। 10ਵੇਂ ਪਾਤਸ਼ਾਹ ਸਰਬੰਸ ਕੁਰਬਾਨ, ਫਿਰ ਪੂਰੀ ਇੱਕ ਸਦੀ 1699 ਤੋਂ 1799 ਤੱਕ ਘੱਲੂ ਘਾਰੇ ਦੂਜੇ। ਇਹ ਕਿਹੜਾ ਦੁਨੀਆ ਦਾ ਜਿਹੜਾ ਟਰੌਮਾ ਹੈ ਜਾਂ ਦੂਜਾ ਜਿਸ 'ਚੋਂ ਕੌਮ ਨਹੀਂ ਲੰਘੀ, ਔਰ ਉਸ ਸਾਰੇ 'ਚੋਂ ਨਿਕਲ ਕੇ ਜੇ 40-50 ਸਾਲ ਸਕੂਨ ਦੇ ਮਿਲੇ ਵੀ ਤੇ ਉਸ ਤੋਂ ਬਾਅਦ 1849 'ਚ ਫਿਰ ਇੱਕ ਨਵਾਂ ਵੈਰੀ, ਫਿਰ ਉਹਦੇ ਨਾਲ 98 ਸਾਲ ਜਿਹੜੀ ਜੂਝਣ ਦੇ ਵਿੱਚ 80% ਜਿਹੜੇ 2% ਦੀ ਕੌਮ 80% ਦੀ ਕੰਟਰੀਬਿਊਸ਼ਨ ਕਰ ਰਹੀ ਹੈ। ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਹਵਾਲੇ ਅਸੀਂ ਹੋਏ, ਅਜੇ 3 ਮਹੀਨੇ ਨਹੀਂ ਬੀਤੇ ਤੇ ਜਿਹੜਾ ਅਕਤੂਬਰ 1947 ਦੇ ਵਿੱਚ ਕ੍ਰਿਮੀਨਲ ਟਰਾਈਬ ਦਾ ਲੇਬਲ ਆਤਾ ਖਿਤਾਬ ਮਿਲ ਜਾਂਦਾ ਹੈ, ਜਰਾਇਮ ਪੇਸ਼ਾ ਕਬੀਲਾ। ਹੁਣ ਕਈ ਕਹਿਣਗੇ ਜੀ ਉਹਨਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨਿਆ, ਕੌਮ ਕੋਈ ਨਹੀਂ, ਕੌਮ ਤਾਂ ਤੁਹਾਨੂੰ ਤਾਂ ਕਬੀਲਾ ਹੈ। ਜਰਾਇਮ ਤੁਸੀਂ ਜਰਾਇਮ ਕਰਨ ਵਾਲੇ ਕਬੀਲੇ ਹੋ। ਔਰ ਅੰਗਰੇਜ਼ਾਂ ਦੇ ਵੇਲੇ ਦੇ ਜਿਹੜੇ ਕਾਨੂੰਨ ਸੀ ਉਹ ਇਹੀ ਸੀ ਕਿ ਜਰਾਇਮ ਪੇਸ਼ਾ ਸ਼ਹਿਰਾਂ ਦੇ ਨੇੜੇ ਨਾ ਲੱਗਣ ਦਿਓ, ਡੀਸੀਆਂ ਦੇ ਕੋਲ ਹਕੂਕ ਸੀ ਵੀ ਇਹਨਾਂ ਨਾਲ ਕਿਵੇਂ ਡੀਲ ਕਰਨਾ। ਜਦੋਂ ਯਾਨੀ ਇਹਨਾਂ ਨੇ 1000 ਸਾਲ ਦੀ ਗੁਲਾਮੀ 'ਚੋਂ ਜਿਸ 'ਚੋਂ ਸਿੱਖਾਂ ਨੇ ਕੱਢਿਆ, ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਹੁੰਦੀਆਂ ਨੇ, ਪੂਰੀਆਂ 2-3 ਸਦੀਆਂ ਅਸੀਂ ਜੂਝਦੇ ਹਾਂ 5ਵੇਂ ਪਾਤਸ਼ਾਹ ਤੋਂ ਬਾਅਦ। ਤੇ ਇਹਨਾਂ ਨੇ ਦੇਖ ਲਿਆ ਕਿ ਵੀ ਇਹੀ ਨੇ ਜਿਨ੍ਹਾਂ ਨੇ ਸਾਡੇ ਜ਼ਬਰ ਦੇ ਅੱਗੇ ਖਲੋਣਾ, ਤੇ ਇਹਨਾਂ ਨੂੰ ਹੁਣੇ ਹੀ ਨਾ ਰਹੇ ਬਾਂਸ ਨਾ ਵਜੇ ਬੰਸਰੀ, 40% ਪਨਾਹਗੀਰ ਬਣੇ ਹੋਏ ਨੇ, ਇਹਨਾਂ ਨੂੰ ਤੁਸੀਂ ਧੱਕੋ ਇਸ ਪਾਸੇ। ਔਰ ਫਿਰ ਕੱਲਾ ਉਹਨਾਂ ਨੇ ਇਹੀ ਨਹੀਂ ਕਿ ਸਰਕੂਲਰ ਕੀਤਾ ਤੇ ਸਰ ਕਪੂਰ ਸਿੰਘ ਨੇ ਉਹਨੂੰ ਅਪੋਜ਼ ਕੀਤਾ, ਉਹਨਾਂ ਦੀ ਨੌਕਰੀ ਗਈ। ਉਹਨਾਂ ਨੇ ਸੱਚਮੁੱਚ ਸਾਨੂੰ ਜਰਾਇਮ ਪੇਸ਼ੇ ਵਾਂਗ ਡੀਲ ਕੀਤਾ। ਉਹ ਸਾਡੀ ਜ਼ੁਬਾਨ ਹੋਏ, ਸਾਡੀ ਤਹਿਜ਼ੀਬ ਹੋਏ, ਠੀਕ ਹੈ, ਟੋਕਨ ਅਸੀਂ ਜ਼ਰੂਰ ਗੱਲ ਕਰਦੇ ਹਾਂ ਕਿ ਭਾਈ 2 ਨੁਮਾਇੰਦੇ ਜਿਹੜੇ ਸੀ ਸਾਡੇ, ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਖਲੋ ਕੇ ਕਿਹਾ ਕਾਂਸਟੀਟਿਊਂਟ ਅਸੈਂਬਲੀ 'ਚ ਕਿ ਜੀ ਇਹ ਸਾਡੇ ਨਾਲ ਧੋਖਾ ਹੈ ਔਰ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ ਸੰਵਿਧਾਨ ਨੂੰ ਜਾਂ ਦੂਜਾ। ਲੇਕਿਨ ਜਿਹੜੇ ਸਾਡੇ ਤੇ ਇਹ ਸਾਨੂੰ ਜਰਾਇਮ ਪੇਸ਼ਾ ਐਲਾਨਣ ਵਾਲੇ ਔਰ ਸਾਡੀ ਅਡਰੀ ਹੋਂਦ ਤੋਂ ਹੀ ਮੁਨਕਰ ਹੋਣ ਵਾਲੇ ਸੀ,
ਉਹ ਜਿਹੜੀ ਹੈ ਉਹ ਬੜੀ ਖਚਰੀ ਜਿਹੀ ਹਾਸੀ ਹੱਸ ਕੇ ਜੋ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਤਬ ਬਾਤ ਔਰ ਥੀ, ਜਦੋਂ ਅਸੀਂ ਇਕਰਾਰ ਕੀਤੇ ਸੀ, ਅਬ ਬਾਤ ਔਰ ਹੈ, ਸਰਕਮਸਟੈਂਸਸ ਹੈਵ ਨਾਊ ਚੇਂਜਡ, ਉਹਦੇ ਲਫ਼ਜ਼ ਨੇ। ਔਰ ਉਹ ਜਿਹੜਾ ਘਟੋਤਕਚ ਦੀ ਸ਼ਕਲ ਵਰਗਾ ਬਦ ਸ਼ਕਲ ਪਟੇਲ, ਉਹਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਸਿਕਸ ਹੈਵ ਮਿਸਡ ਦਾ ਬੱਸ, ਕਿ ਤੁਹਾਡੀ ਬੱਸ ਨਿਕਲ ਗਈ ਹੁਣ, ਮਤਲਬ ਇਹ ਵੀ ਤੁਹਾਡੇ ਦਿਨ ਮੁੱਕ ਗਏ, ਹੁਣ ਅਸੀਂ ਤੁਹਾਨੂੰ ਰਗੜਾਂਗੇ। ਔਰ ਇਹ ਕਹਾਣੀ ਜਿਹੜੀ ਧੋਖਾ ਔਰ ਕਾਲੇ ਦਿਨ ਦੇ ਨਾਲ ਸ਼ੁਰੂ ਹੋਈ, 37 ਵਰ੍ਹੇ 47 ਤੋਂ 84 ਤੱਕ ਕਿਹੜਾ ਹੀਲਾ, ਕਿਹੜਾ ਯਤਨ ਪੀਸਫੁਲ ਦੁਨੀਆ ਦੇ ਵਿੱਚ ਨਹੀਂ ਹੈ ਜਿਹੜਾ ਅਸੀਂ ਨਹੀਂ ਕੀਤਾ। ਜੇ ਪੰਜਾਬੀ ਸੂਬੇ ਦੀ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਉਹ ਇਸ ਲਈ ਹੋਈ ਕਿਉਂਕਿ ਜਿਹੜੇ ਹੱਕ ਚੁੱਪ ਕਰਕੇ, ਔਰ ਇਹ ਕਾਂਗਰਸ ਨੇ ਪ੍ਰੀ 47 ਪੀਰੀਅਡ 'ਚ ਇਹ ਪਾਸ ਕੀਤਾ ਹੋਇਆ ਸੀ ਕਿ ਭਾਈ ਉਹ ਜਿਹੜਾ ਲਿੰਗੁਇਸਟਿਕ ਆਧਾਰ ਦੇ ਉੱਤੇ ਸੂਬੇ ਬਣਾਉਣਗੇ। ਜਦੋਂ ਸਿੱਖਾਂ ਨੇ ਇਹ ਕਿਹਾ ਪੰਜਾਬੀ ਜ਼ਬਾਨ ਦੇ ਉੱਤੇ, ਔਰ ਬਣੇ ਉਹਨਾਂ ਦੇ ਲਿੰਗੁਇਸਟਿਕ, ਇਹ ਠੀਕ ਹੈ ਵੀ ਇੱਕ ਭੁੱਖ ਹੜਤਾਲ ਤੇਲੰਗਾਨਾ ਨਿਵਾਸੀ, ਉਦੋਂ ਤੇਲੰਗਾਨਾ ਆਂਧਰਾ ਦਾ ਹਿੱਸਾ ਸੀ ਜੀ, ਮਿਸਟਰ ਰੋਬੇਲ ਨੇ ਕੀਤਾ ਸੀ। ਬਾਕੀ ਤਾਂ ਸਾਰਿਆਂ ਨੂੰ ਕੁਛ ਨਹੀਂ ਕਰਨਾ ਪਿਆ। ਮਰਾਠਿਆਂ ਦੇ ਲਈ ਮਹਾਰਾਸ਼ਟਰਾ ਬਣ ਗਿਆ, ਗੁਜਰਾਤੀਆਂ ਲਈ ਗੁਜਰਾਤ ਬਣ ਗਿਆ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਕੇਰਲਾ, ਇਹ ਸਾਰੀਆਂ ਸਟੇਟਾਂ ਉਸ 'ਤੇ ਬੇਸਡ। पंजाबी की वारी आई तो जी ये तो गंवारों की भाषा है, लैंग्वेज ऑफ द इलिटरेट, एक लंबी कहानी है। और फिर जे लूला लंगड़ा जिन्होंने इन्होंने क्या उन्होंने गुलजारी लाल नंदा होम मिनिस्टर ने ही अपने लालिया कहा जोड़े जलंधर के सारे मिल के गए महाशे, उन्होंने डेपूटेशन लैके मिलन, जगत नारायण, पंजाब केसरी, विरेंद्र प्रताप, यश, मिलाप कि जी ये तुसी सानू तां सिख भीड़ियां दे सामने वुल्व्स, देखो यू हैव थ्रोन अस इन फ्रंट ऑफ द वुल्व्स। तो वो कहता लाला जी फिक्र मत कीजिए, हम इन्हें ऐसा लूला लंगड़ा पंजाबी सूबा देंगे कि ये छोड़ के भागेंगे। और तुसी हालात पंजाबी बोलते इलाके सांझियां अज भी मतलब पंजाब कोल अपना हाई कोर्ट नहीं है, बाकी तो राजधानी पानी एको एक सोर सारा उन्होंने सी कि भी ये लैके सिख कहणगे ना 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 ये कोल दा सी तुसी महा पंजाब बना दो, राजस्थान भी तोड़ के, मतलब उन्होंने ये सी कि सिखां नूं जलील भी करना, हक भी कोई ना देना, इन्हों माइनॉरिटी च रखना ताकि ये कदे भी जथेबंद हो के जिहड़ा वो अपने हकों लई खलो ना सकन। पर उस लूले लंगड़े पंजाबी सूबे नूं भी सिखां ने हरी क्रांति जिन्होंने कहते हैं वो थले ब्रैड बास्केट बना दिता है। सिखां नूं सी भी शायद असी भुखे मुल्क का ढिड भरिया है, ये साडे लई थैंकफुल होणगे। उन्होंने तो उदों ही एजेंडा लिखना शुरू कर दिता कि भी नहीं ये जिहड़ा है तां हर लॉस चों भी अपॉर्चुनिटी लभ लैंदे ने। और फिर असी देखते हैं भी किवें उन्होंने पानी खोना शुरू किया। ऑलरेडी पानी उहदे च पंजाब रीऑर्गेनाइजेशन एक्ट थले तो खोया ही होया सी, लेकिन 1980-81 तक पहुँचते हैं इंदिरा गांधी आ गई टक प्लान कि जी सतलुज यमुना लिंक नहर, सतलुज का पानी इत्थों का मोर्चे की शुरुआत होंदी है। धर्म युद्ध मोर्चा तो बाद च बनता आनंदपुर के मथे का। और फिर ये भी यूनीक उस खिते की हिस्टरी च दो जे पंजाबी सूबा बनाने लई 57,000 गिरफ्तारियां हुई सी, ते जिहड़ा धर्म युद्ध मोर्चा ट्रू फैडरल स्ट्रक्चर के लिए शुरुआत जिहदी हुई 1982 च 2 लाख सिखां ने वलंटियर किया, 2 लाख। और पंजाब दीयां जेलां भरियां हुई सी, किस किस्म का जिहड़ा उहदे च भी उन्होंने रेल गड्डी च जा दे नाल टक्कर मारी, जिन्हां वलंटियर्स नूं फिरोजपुर जेल च लिजाया जा रहा सी। दिल्ली एशियाड 82 दे जाण लग्गियां करनाल नेड़े गोली चला के किन्नियां नूं शहीदी, दिल्ली पहुंचण नहीं दे, किन्ना कुछ होया। पर सिख फिर भी पीसफुली इस ते रह के जी असी भारत दे नाल ऑनरेबल ढंग दे नाल, पर अल्टीमेटली जून 84 का घल्लूकारा तो फिर संत पिंडां वालियां दे जिहड़े प्रॉफिटिक बचन सन कि भाई जिदन फौज दे पैर पे फिर खालिस्तान की नींह रखी जाएगी। हुण इन्हां आलमोस्ट 40 साल पूरे हो गए ने, 41 सालां खालिस्तान की स्ट्रगल। और ये जुल्मां की कहानी उत्थे उन्होंने उस पीरीयड च फिर 84 तो बाद की कीता वो साडा आलमोस्ट रोज़ाना कोई ना कोई टॉपिक सानू याद दहानी सारियां नू करवांदा है। एक पूरी नस्ल उन्होंने मार मुकाई 84 तो 94-95 तक। और
ਅੱਜ ਵੀ ਤੁਸੀਂ ਦੇਖੋ, ਜੇ ਜਸਵੰਤ ਸਿੰਘ ਖਾਲੜਾ ਜਿਹੜੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੰਦੇ ਨੇ, ਉਹਨਾਂ ਦੇ ਉੱਤੇ ਕੋਈ ਬਾਇਓਪਿਕ ਬਣਦੀ ਹੈ, ਨਾ ਉੱਥੇ ਰਿਲੀਜ਼ ਹੋ ਸਕਦੀ ਹੈ, ਨਾ ਬਾਹਰ ਨੈਟਫਲਿਕਸ ਦੇ ਉੱਤੇ ਰਿਲੀਜ਼ ਹੋਣ ਦਿੱਤੀ ਗਈ। ਕੀ ਰੀਜ਼ਨ ਬਿਹਾਈਂਡ ਨੇ? ਦੂਸਰੇ ਪਾਸੇ ਤੁਸੀਂ ਉਹਨਾਂ ਦਾ ਦੇਖੋਗੇ ਵੀ ਇਹ ਥਰਡ ਰੇਟ ਜਨਾਨੀ ਕੰਗਣਾ ਰਣੌਤ ਦੀ ਥਰਡ ਰੇਟ ਫਿਲਮ, ਜਾਂ ਉਸ ਤੋਂ ਪਹਿਲਾਂ ਕੇਰਲਾ ਫਾਈਲਸ, ਜਾਂ ਉਸ ਤੋਂ ਪਹਿਲਾਂ ਕਸ਼ਮੀਰ ਫਾਈਲ, ਜਿਨ੍ਹਾਂ ਨੂੰ ਟੈਕਸ ਫਰੀ ਕੀਤਾ ਜਾਂਦਾ ਹੈ। ਹੁਣ ਜਸਵੰਤ ਸਿੰਘ ਖਾਲੜਾ ਤਾਂ 1995 ਦੇ ਜਿਹੜਾ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਅਨਆਇਡੈਂਟੀਫਾਈਡ ਬਾਡੀ ਬਣਾ ਦਿੱਤਾ ਗਿਆ, ਪਰ 30 ਸਾਲ ਬਾਅਦ ਉਹਨਾਂ ਦੀ ਸ਼ਹਾਦਤ ਦੇ ਉਹਨਾਂ ਦੀ ਕਹਾਣੀ ਅੱਜ ਵੀ ਨਹੀਂ ਸੁਣਾਈ ਜਾ ਸਕਦੀ। ਹੁਣ ਬਾਕੀ ਤਾਂ ਸਾਰਾ ਚੱਲ ਹੀ ਰਿਹਾ, ਜੋ ਚੱਲਦਾ, ਜੋ ਅਸੀਂ ਬਿਆਨ ਕਰਦੇ ਹਾਂ ਰੋਜ਼ਾਨਾ, ਜੋ ਸਾਡੇ ਨਾਲ ਹੋ ਰਿਹਾ, ਉਹੀ ਹਾਲ ਅੱਜ ਕਿਰਸਾਣੀ ਦਾ ਕੀ ਹਾਲ ਹੈ, ਕਿਸ ਹੱਦ ਤੱਕ ਜਾ ਕੇ ਘਨੌਰੀ ਜਾਂ ਸ਼ੰਭੂ ਬਾਰਡਰ, ਉਹੀ ਜਿਹੜੀਆਂ ਨੇ ਕਹਾਣੀਆਂ ਰੋਜ਼ ਦੀ ਰੋਜ਼, ਔਰ ਤੁਹਾਡਾ ਸਭ ਕੁਝ ਖਿਲਾਰ ਕੇ ਵੀ ਫਿਰ ਇੱਥੇ ਨਹੀਂ ਰੁਕੇ। ਉਹਨਾਂ ਨੂੰ ਲੱਗਾ ਵੀ ਇਹ ਬਾਹਰ ਬੈਠਾ ਜਿਹੜਾ ਸਿੱਖ ਹੈ ਇਹ ਜਾਗਰੂਕ ਹੈ, ਇਹ ਆਜ਼ਾਦੀ ਦੇ ਗੀਤ ਗਾਉਂਦਾ ਹੈ, ਇਸ ਦੀ ਆਵਾਜ਼ ਨੂੰ ਬੰਦ ਕਰਨਾ ਹੈ, ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਪੰਜਾਬ ਦੀ ਮਿੱਟੀ ਦੀ ਖਸਲਤ, ਮਿੱਟੀ ਦਾ ਖਮੀਰ, ਜਿਹੜਾ ਗੁਰੂ ਸਾਹਿਬਾਨ ਦੀ 10 ਪਾਤਸ਼ਾਹੀਆਂ ਦੇ ਉਪਦੇਸ਼ਾਂ ਨੇ, ਵਿਚਾਰਾਂ ਨੇ, ਸ਼ਹਾਦਤਾਂ ਨੇ ਬਦਲਿਆ, ਉਸ ਮਿੱਟੀ 'ਚੋਂ ਉਹ ਬਲਕਾਰ ਯੋਧੇ ਨਿਕਲਦੇ ਰਹੇ ਨੇ, ਚੈਲੰਜ ਕਰਦੇ ਰਹੇ ਨੇ। ਅਜੋਕੇ ਦੌਰ ਦੇ ਵਿੱਚ ਵੀ ਭਾਵੇਂ ਚੈਲੰਜ ਕਿਸੇ ਪਾਸਿਓਂ ਆਇਆ, ਕਦੇ ਉਹ ਕਿਸਾਨੀ ਮੋਰਚੇ ਰਾਹੀਂ ਆ ਗਿਆ, ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ, ਜਾਂ ਅੱਜ ਵੀ ਪੰਜਾਬ ਦੀ ਧਰਤੀ 'ਤੇ ਖਲੋ ਕੇ ਜਿਹੜੀਆਂ ਸਾਡੀਆਂ ਧਿਰਾਂ, ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ, ਜਾਂ ਅੱਜ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰੂਪ 'ਚ ਆਉਂਦੇ ਵੀਕਐਂਡ, ਕਿਉਂਕਿ 26 ਜਨਵਰੀ ਨੂੰ ਐਤਵਾਰ ਹੈ, ਇਸ ਲਈ ਅਸੀਂ ਇਹ ਪ੍ਰੋਗਰਾਮ, ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਹੈ, ਉਹਨਾਂ ਸਾਰੇ ਯੋਧਿਆਂ ਨੂੰ ਵੀ ਯਾਦ ਕਰ ਰਹੇ ਹਾਂ, ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ। ਔਰ ਉਹਨਾਂ ਨੇ ਮਾਝੇ, ਮਾਲਵੇ, ਦੁਆਬੇ 'ਚ ਹਰ ਥਾਂ ਇੱਕ ਪ੍ਰੋਟੈਸਟ ਮਾਰਚ ਰੱਖਿਆ ਹੋਇਆ ਹੈ। ਬਾਹਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਪ੍ਰੋਟੈਸਟ ਹੋ ਰਹੇ ਨੇ। ਔਰ ਜਿਵੇਂ ਅਸੀਂ ਅਨਾਊਂਸ ਕੀਤਾ ਸੀ ਕਿ ਵਾਸ਼ਿੰਗਟਨ DC, ਮੈਸਾਚੂਸਟਸ ਐਵਨਿਊ ਤੇ ਇੰਡੀਅਨ ਐਮਬੈਸੀ ਦੇ ਬਾਹਰ ਸੰਡੇ 12 ਤੋਂ 2 ਤੱਕ ਜ਼ੋਰਦਾਰ ਪ੍ਰੋਟੈਸਟ ਰੱਖਿਆ ਹੋਇਆ ਹੈ। ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਬ੍ਰੈਡਕ, ਗੁਰਦੁਆਰਾ ਸਿੰਘ ਸਭਾ ਦੀ ਕਮੇਟੀ, ਸਾਰੇ ਹੀ ਸਹਿਯੋਗ ਕਰ ਰਹੇ ਨੇ। ਸਿੱਖਸ ਫਾਰ ਜਸਟਿਸ ਨੇ ਵੀ ਇਸ ਨੂੰ ਸੀਜ ਦਾ ਐਮਬੈਸੀ ਦੇ ਥੱਲੇ ਜਿਹੜਾ ਉਸ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕਹਾਣੀ ਹੈ। ਕਹਾਣੀ ਸਿਰਫ ਇਸ ਲਈ ਨੈਰੇਟ ਨਹੀਂ ਕੀਤੀ ਜਾਂਦੀ ਕਿ ਤੁਸੀਂ ਕਹਾਣੀ ਸੁਣਾਉਣ ਦਾ ਆਰਟ ਹੈ, ਜਾਂ ਉਸ ਨੂੰ ਇਸ ਲਈ ਕਿ ਅਸੀਂ ਨਿਆਂ ਲੈਣਾ, ਜਸਟਿਸ ਲੈਣਾ, ਜਾਂ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ਾਂ 'ਚ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਇਹੀ ਸਾਡੇ ਲਈ ਤਾਂ ਇਹਨਾਂ ਦਾ ਕੋਈ ਦਿਨ ਆਏ ਜਿੱਥੇ ਅਸੀਂ ਇਹਨਾਂ ਨੂੰ ਚੈਲੰਜ ਕਰ ਸਕਦੇ ਹਾਂ। ਅਸੀਂ ਚੈਲੰਜ ਕਰਾਂਗੇ, ਕਰ ਰਹੇ ਹਾਂ ਲਗਾਤਾਰਤਾ ਨਾਲ। ਔਰ ਇਹ ਜਦੋਂ ਅਸੀਂ ਰਾਜ ਦੀਆਂ ਬਾਤਾਂ ਪਾਉਂਦਿਆਂ ਦੀ ਗੱਲ ਕਰਦੇ ਹਾਂ, ਇਹ ਠੀਕ ਹੈ, ਸ਼ਹਾਦਤਾਂ ਦਾ, ਸ਼ਹੀਦਾਂ ਦਾ ਇੱਕ ਆਪਣਾ ਰੁਤਬਾ ਹੈ, ਪਰ ਇਹ ਨਹੀਂ ਹੈ ਕਿ ਸਾਡੀ ਕੋਈ ਡਾਇੰਗ ਵਿਸ਼ ਨਹੀਂ ਹੈ ਕਿ ਜੀ ਅਸੀਂ ਮਰਦੇ ਆਏ ਹਾਂ, ਅਸੀਂ ਮਰ ਰਹੇ ਹਾਂ, ਅਸੀਂ ਮਰਦੇ ਰਹਾਂ। ਨਹੀਂ, ਇਹ ਪਾਤਸ਼ਾਹੀ ਦਾਅਵੇ ਦੀ ਗੱਲ ਹੈ ਕਿ ਭਾਈ ਜਦੋਂ ਅਸੀਂ ਸਿਰ ਦੇਣ ਦੀ ਵੀ ਗੱਲ ਕਰਦੇ ਹਾਂ, ਉਹ ਇਸ ਲਈ ਹੈ ਕਿਉਂਕਿ ਖਾਲਸਾ ਪਰੰਪਰਾ 'ਚ, ਸਿੱਖੀ 'ਚ ਅਸੀਂ ਮੰਨਦੇ ਹਾਂ ਕਿ ਸਾਡਾ ਸਿਰ ਦੇਣ ਵਾਲਾ ਯੋਧਾ ਉਹ 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਾਡੀ ਪੁਕਾਰ ਲੈ ਕੇ ਜਾਂਦਾ, ਸਾਡੀ ਚਿੱਠੀ ਜਾਂਦੀ ਹੈ ਕਿ ਮਹਾਰਾਜ ਤੁਹਾਡੀ ਕੌਮ ਦੇ ਉੱਤੇ ਕੀ ਹੋ ਰਿਹਾ, ਬੋਡੀ ਕਰੋ। ਔਰ ਉਹ ਜਿਵੇਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ, ਜਾਂ ਬਾਬਾ ਗੁਰਬਖਸ਼ ਸਿੰਘ ਦਾ, ਜਦੋਂ ਅਸੀਂ ਇਤਿਹਾਸ ਜਿਨ੍ਹਾਂ ਨੇ 30 ਸਿੰਘਾਂ ਦੇ ਨਾਲ ਉਹ ਜੂਝੇ ਸੀ ਅਬਦਾਲੀ ਦੀਆਂ ਫੌਜਾਂ ਨਾਲ, ਤੇ ਮਤਾ ਇਹੀ ਸੀ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਜਦੋਂ ਅਸੀਂ ਸਾਡਾ ਸਿਰ ਲੱਗੇਗਾ ਅਕਾਲ ਪੁਰਖ ਦੇ ਦਰਬਾਰ, 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉਹ ਸ਼ਹੀਦ ਰੂਹ ਜਾਏਗੀ, ਤੇ ਫਿਰ ਗੁਰੂ ਬੋੜੀ ਕਰਨਗੇ। ਕਿਉਂਕਿ ਇਸ ਲਈ ਹੈ ਕਿ ਭਾਈ ਇਹ ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਸਾਡਾ ਜਿਹੜਾ ਦਾਵਾ ਹੈ ਉਹ ਪਾਤਸ਼ਾਹਤ ਹੈ, ਸੋਵਰਨਿਟੀ ਹੈ, ਫਰੀडम ਹੈ। ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ। ਸੋ ਇਹ ਸਾਡਾ ਸੰਘਰਸ਼ ਜਾਰੀ ਰਹੇਗਾ ਉਦੋਂ ਤੱਕ ਜਦੋਂ ਤੱਕ ਅਸੀਂ ਇਹ ਦਿੱਲੀ ਦੇ ਹਿੰਦੂਤਵੀ ਸਾਮਰਾਜ ਦੀਆਂ
ਜੜ੍ਹਾਂ ਪੁੱਟ ਕੇ ਭਾਰਤੀ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਨਹੀਂ ਰੋੜ ਦਿੰਦੇ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਹੈ ਉਸ ਨੂੰ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।